ਸੋਸਾਇਟੀ ਰਿਚਮੰਡ ਹਿੱਲ ਨਿਊਯਾਰਕ ਵਿਖੇ ਹੋਏਗਾ। ਪੂਰੇ ਅਮਰੀਕਾ ਅਤੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਤੋਂ ਖਿਡਾਰੀ ਪਹੁੰਚ ਰਹੇ ਹਨ। ਮੁਕਾਬਲੇ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ theyoung.org ਤੇ ਆਨਲਾਈਨ ਰਜਿਸਟ੍ਰੇਸ਼ਨ ਕਰਨੀ ਲਾਜ਼ਮੀ ਹੈ। ਰਜਿਸਟ੍ਰੇਸ਼ਨ ਡੈਡਲਾਈਨ 30 ਜੂਨ ਦੀ ਹੈ। ਸਰਬੱਤ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਗੱਤਕੇ ਮੁਕਾਬਲੇ ਵਿੱਚ ਪਹੁੰਚ ਕੇ ਵੱਧ ਚੜ੍ਹ ਕੇ ਹਾਜ਼ਰੀ ਭਰੋ ਅਤੇ ਖਿਡਾਰੀਆਂ ਦੇ ਜ਼ੋਰ ਵੇਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਾਂਗੇ ਅੱਜ ਦੇ ਅਗਲੇ ਇਸ਼ੂ ਬਾਰੇ। ਸੋ ਉਸ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਦਾ ਸੀ ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤੇ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਜੋ ਤੁਸੀਂ ਜਿਹੜੀ ਸਾਡੀ TV 84 ਦੀ ਐਪ ਹੈ ਤੁਸੀਂ ਉਸ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਤੁਸੀਂ TV 84 ਦੀ ਜੋ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ। ਅਸੀਂ ਹੁਣ ਡਿਸਕਸ ਕਰਨ ਜਾ ਰਹੇ ਹਾਂ ਅੱਜ ਦਾ ਦੂਸਰਾ ਅਹਿਮ ਇਸ਼ੂ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਮੋਦੀ ਸਰਕਾਰ ਦੀ ਦੂਸਰੀ ਟਰਮ ਦੇ ਇਹਨਾਂ ਕੁਝ ਹਫ਼ਤਿਆਂ ਦੇ ਵਿੱਚ ਹੀ ਜਿਹੜਾ ਭੂਤਰਿਆਪਨ ਹੈ ਹਿੰਦੂ ਤਵੀਆਂ ਦਾ, ਉਹ ਇਸ ਵੇਲੇ ਸਿਖਰਾਂ ਤੇ ਪਹੁੰਚਿਆ ਹੈ ਜੀ। ਔਰ ਮੈਨੂੰ ਕਈ ਵਾਰੀ ਇਹ ਲੱਗਦਾ ਹੈ ਵੀ ਅੱਗੇ ਕੀ ਹੋਏਗਾ ਜੇ 5 ਸਾਲ ਇਹਨਾਂ ਦੇ ਕੋਲ ਪਾਵਰ ਹੈ, ਜਿਹੜੀ ਪਾਵਰ ਇਹਨਾਂ ਨੇ ਹੁਣ ਛੱਡਣੀ ਨਹੀਂ ਹੈ ਜੀ। ਉਹ ਇਹ ਤਾਂ ਠੀਕ ਹੈ ਕਿ ਵੀ ਇੱਕ ਪਾਸੇ ਮੋਦੀ ਔਰ ਕੰਪਨੀ ਦਾ ਇਹ ਜਿਹੜਾ ਦਹਿਸ਼ਤਗਰਦੀ ਵਾਲਾ ਵਰਤਾਰਾ ਹੈ ਇਹੀ ਇਹਨਾਂ ਦੀ ਤਬਾਹੀ ਨੂੰ ਵੀ ਲਿਆਏਗਾ, ਲੇਕਿਨ ਹਾਲਾਤ ਜਿਹੜੇ ਨੇ ਉਹ ਬੜੇ ਜਿਹੜੇ ਨੇ ਉਹ ਖੌਫਨਾਕ ਬਣ ਰਹੇ ਨੇ। ਔਰ ਇਕੱਲੇ ਇੱਕ ਘੱਟ ਗਿਣਤੀਆਂ ਦੇ ਹਵਾਲੇ ਨਾਲ ਹੀ ਨਹੀਂ, ਉਸ ਮੈਂ ਯੂਪੀ ਦੇ ਹਵਾਲੇ ਨਾਲ ਦੇਖ ਰਿਹਾ ਸੀ ਅੱਜ ਹੀ NDTV ਤੇ ਰਵੀਸ਼ ਕੁਮਾਰ ਦੀ ਵੀ ਇਸ ਦੇ ਉੱਤੇ ਟਿੱਪਣੀ ਸੀ ਕਿ ਕਿਵੇਂ ਜਿਹੜਾ ਆਦਿੱਤਿਆਨਾਥ ਯੋਗੀ ਦੌਰੇ ਤੇ ਗਿਆ ਹਸਪਤਾਲ, ਔਰ ਉੱਥੇ ਕਿਵੇਂ ਅਸੀਂ ਦੇਖਦੇ ਹਾਂ ਕਿ ਇੱਕ ਖਾਸ ਖਿੱਤਾ ਜਿਹਦੇ 'ਚ ਕਿ ਸੈਂਕੜਿਆਂ ਬੱਚੇ ਮਰ ਚੁੱਕੇ ਨੇ, ਉਹਨੂੰ ਐਨਸੈਫਲਾਈਟਸ ਕਿਹਾ ਜਾਂਦਾ ਹੈ। ਕਦੇ ਲੀਚੀ ਨਾਲ ਜੋੜ ਦਿੰਦੇ ਨੇ, ਉਸ ਇਲਾਕੇ 'ਚ ਲੀਚੀ ਦੀ ਪ੍ਰੋਡਕਸ਼ਨ ਹੁੰਦੀ ਹੈ, ਕਦੇ ਕਿਸੇ ਨਾਲ, ਪਰ ਹਸਪਤਾਲਾਂ 'ਚ ਕੁਛ ਨਹੀਂ ਹੈ, ਕੋਈ ਪ੍ਰਬੰਧ ਨਹੀਂ ਹੈ, ਵੈਕਸੀਨੇਸ਼ਨ ਨਹੀਂ ਹੈ। ਔਰ ਜੋਗੀ ਦੇ ਦੌਰੇ ਤੋਂ ਪਹਿਲਾਂ ਉਹਨਾਂ ਨੇ ਜਿਹੜੇ ਪੱਤਰਕਾਰ ਉੱਥੇ ਗਏ, ਔਰ ਜ਼ਾਹਰ ਹੈ ਕਿ ਉਹਨਾਂ ਨੇ ਸਵਾਲ ਪੁੱਛਣੇ ਸੀ, ਉਹਨਾਂ ਨੇ ਇੱਕ ਕਮਰੇ 'ਚ ਬਿਠਾ ਕੇ ਬਾਹਰੋਂ ਜੰਦਾ ਲਾ ਦਿੱਤਾ ਔਰ ਉਹ ਸਾਰੇ ਜਿਹੜੇ ਨੇ ਉਹ ਉਹਨਾਂ ਦੀ ਕੈਦ ਦੇ ਵਿੱਚ ਹੀ ਰਹੇ ਜਦੋਂ ਤੱਕ ਉਹ ਦੌਰਾ ਕਰਕੇ ਚਲਾ ਨਹੀਂ ਗਿਆ। ਔਰ ਜਦੋਂ ਹੁਣ ਉਹ ਪੱਤਰਕਾਰ ਸ਼ਿਕਾਇਤ ਵੀ ਕਰ ਰਹੇ ਨੇ ਕਿ ਜੀ ਸਾਨੂੰ ਤਾਂ ਕਮਰੇ 'ਚ ਬੰਦ ਕਰਕੇ ਲੌਕ ਕਰਤਾ, ਤਾਂ ਉਹਨਾਂ ਦਾ ਸਰਕਾਰੀ ਅਫੀਸ਼ੀਅਲ ਕਹਿ ਰਿਹਾ ਨਾ ਜੀ, ਉਹਦੇ ਨੇੜੇ ਐਮਰਜੈਂਸੀ ਵਾਰਡ ਸੀ ਔਰ ਇਨਫੈਕਸ਼ਨ ਹੋ ਜਾਂਦੀ ਹੈ ਜਦੋਂ ਕੋਈ ਐਮਰਜੈਂਸੀ ਵਾਰਡ ਦੇ ਨੇੜੇ ਜਾਏ, ਔਰ ਇਹ ਜਿਹੜਾ ਇਸ ਗੱਲ ਲਈ ਸੀ, ਅਦਰਵਾਈਜ਼ ਨਹੀਂ ਸੀ। ਸੋ ਜ਼ਾਹਰ ਹੈ ਕਿ ਵੀ ਇੱਕ ਪਾਸਾ ਇਹ ਜ਼ੁਲਮ ਦਾ ਚੱਲ ਰਿਹਾ ਆਲਰੇਡੀ ਯੂਪੀ 'ਚ, ਈਵਨ ਜਿਹੜੇ ਨੋਨ ਨੈਟਵਰਕ ਨੇ TV ਦੇ, ਉਹਨਾਂ ਦੇ ਕੈਮਰਾਮੈਨ, ਉਹਨਾਂ ਦੀ ਕਿਵੇਂ ਮਾਰ ਕੁਟਾਈ ਹੋਈ, ਕਿੱਥੇ ਕੀ ਹੋ ਰਿਹਾ ਹੈ। ਤੇਲੰਗਾਨਾ ਦੇ ਹਵਾਲੇ ਨਾਲ ਅੱਜ ਸੀ ਕਿ MLA ਉਹਦਾ ਭਰਾ ਇੱਕ ਫੋਰੈਸਟ ਡਿਪਾਰਟਮੈਂਟ ਨਾਲ ਸੰਬੰਧਿਤ ਲੇਡੀ ਜਿਹੜੀ ਟੀਮ ਨਾਲ, ਪੁਲਿਸ ਵੀ ਹੈ, ਉਹਨਾਂ ਨੇ ਜਿੱਥੇ ਕਬਜ਼ੇ ਕੀਤੇ ਹੋਏ ਨੇ ਜ਼ਮੀਨਾਂ ਤੇ ਗਿਆ ਔਰ ਉਹਨੂੰ ਲੇਡੀ ਆਫੀਸਰ ਨੂੰ ਇਵੇਂ ਉਹਨਾਂ ਨੇ ਧੂ ਕੇ ਜਿਹੜਾ ਉਹਨੂੰ ਮਾਰਿਆ। ਪੁਲਿਸ ਵੀ ਹੈ, ਦੂਜੇ ਵੀ ਹੈ, ਕੋਸ਼ਿਸ਼ ਵੀ ਕਰ ਰਹੇ ਨੇ ਔਰ ਉਹਦਾ ਬੁਰਾ ਹਾਲ ਕਰ ਦਿੱਤਾ। ਔਰ ਉਹ ਰੋ ਕੇ ਇੰਟਰਵਿਊ ਦੇ ਰਹੀ ਹੈ ਕਿ ਮੈਂ ਤਾਂ ਸਮਝਦੀ ਸੀ ਕਿ ਮੈਂ ਦੇਸ਼ ਦੀ ਸੇਵਾ ਕਰ ਰਹੀ ਹਾਂ ਜਾਂ ਕਰਾਂਗੀ, ਕੁਝ ਚੰਗਾ ਕਰਾਂਗੀ। ਇਹ ਹਾਲਾਤ ਬਣੇ ਹੋਏ ਨੇ। ਸੋ ਜ਼ਾਹਿਰ ਹੈ ਕਿ ਵੀ ਜਿਸ ਕਿਸਮ ਦੀ ਗੁੰਡਾਗਰਦੀ ਤੇ ਪੁਲਿਸ ਉਤਰੀ ਹੋਈ ਹੈ ਹਰ ਥਾਂ ਤੇ, ਜਦੋਂ ਸਾਬ ਗੁੰਡਾ ਹੁੰਦਾ, ਜਿਨ੍ਹਾਂ ਨੇ ਵੀ ਇਹਨਾਂ ਹੀ ਬਾਹਮਣਾਂ ਦਾ ਬਣਾਇਆ ਸ਼ਲੋਕ ਹੈ, ਯਥਾ ਰਾਜਾ ਤਥਾ ਪ੍ਰਜਾ, ਕਿ ਜੋ ਜਿਹਾ ਰਾਜਾ ਹੁੰਦਾ ਹੈ ਉਹ ਜਿਹੀ ਪ੍ਰਜਾ ਹੁੰਦੀ, ਉਹ ਜਿਹੇ ਲੋਕ ਹੁੰਦੇ ਨੇ। ਜੇ ਰਾਜ ਦੇ ਉੱਤੇ ਹੀ ਜਿਹੜਾ ਉਹ ਗੁੰਡੇ ਬਿਠਾ ਦਿੱਤੇ ਨੇ ਤੇ ਫਿਰ ਇਹ ਤਾਂ ਖੁੱਲੀ ਛੁੱਟੀ ਹੈ ਗੁੰਡਾਗਰਦੀ ਦੀ, ਕਰਪਸ਼ਨ ਦੀ, ਚੋਰ ਬਾਜ਼ਾਰੀ ਦੀ। ਔਰ ਨਤੀਜੇ ਦੇ ਤੌਰ ਤੇ ਹਰ ਥਾਂ ਤੇ ਉਹੀ ਬਿਆਨਬਾਜ਼ੀਆਂ, ਕਦੇ ਜਿਹੜੀਆਂ ਸਾਕਸ਼ੀ ਮਹਾਰਾਜ ਜਾਂ ਦੂਜੇ ਤੀਜੇ ਨਫ਼ਰਤ ਵਾਲੀਆਂ ਸੀ, ਹੁਣ ਇਹਨਾਂ ਦੀ ਜਿਹੜੀ ਵਿਮਨ ਵਿੰਗ ਹੈ, ਅਸੀਂ ਪਹਿਲਾਂ ਉਮਾ ਭਾਰਤੀ ਨੂੰ ਬੜਾ ਫਾਇਰ ਬ੍ਰਾਂਡ ਕਰਕੇ ਜਾਣਿਆ ਜਾਂਦਾ ਸੀ, ਕੀ ਹੈ ਉਹ ਜਿਹੜੀ ਦੂਸਰੀ ਕ੍ਰਿਮੀਨਲ ਹੈ ਮਰਡਰ ਸਾਧਵੀ ਪ੍ਰਗਿਆ, ਉਹ MP ਤੱਕ ਪਹੁੰਚ ਗਈ। ਹੁਣ ਜੇ ਇੱਕ ਕ੍ਰਿਮੀਨਲ ਮਰਡਰਰ MP ਬਣ ਸਕਦੀ ਹੈ ਜਿਹਦੇ ਤੇ, ਔਰ ਉਹ ਬੇਲ ਦੇ ਉੱਤੇ ਬਾਹਰ ਆਈ ਹੋਈ ਹੈ, ਹੁਣ ਜਿਹੜੇ ਪੋਲੀਟੀਕਲੀ ਐਸਪਾਇਰ ਕਰਦੇ ਨੇ BJP ਦੇ ਲੋਅਰ ਰੈਂਕ ਦੇ ਲੋਕ ਜਿਹੜੇ ਆਰਗੇਨਾਈਜੇਸ਼ਨ 'ਚ ਨੇ, ਉਹਨਾਂ ਨੂੰ ਵੀ ਲੱਗਦਾ ਹੈ ਵੀ ਜਿੰਨੀ ਵੱਧ ਤੁਸੀਂ ਮੁਸਲਮਾਨਾਂ ਜਾਂ ਘੱਟ ਗਿਣਤੀਆਂ ਦੇ ਖਿਲਾਫ ਨਫ਼ਰਤ ਔਰ ਨੈਗੇਟਿਵਿਟੀ ਕਰੋਗੇ, ਉਨੀ ਤੇਜ਼ੀ ਨਾਲ ਤੁਹਾਡਾ ਗ੍ਰਾਫ ਉੱਪਰ ਨੂੰ ਜਾਏਗਾ। ਔਰ ਸਾਧਵੀ ਪ੍ਰਗਿਆ ਔਰ ਉਹਨਾਂ ਤੋਂ ਹੀ ਜਿਹਨੂੰ ਕਹਿੰਦੇ ਨੇ
ਟੂ ਟੇਕ ਏ ਪੇਜ ਆਊਟ ਆਫ ਦਾ ਬੁੱਕ, ਉਹਨਾਂ ਦੀ ਕਿਤਾਬ ਚੋਂ ਇੱਕ ਪੱਤਾ ਲੈਂਦੇ ਆ। ਬਿਲਕੁਲ ਇਹਨੇ ਜਿਹੜੀ ਇਹ ਬੀਜੇਪੀ ਦੀ ਮਹਿਲਾ ਮੋਰਚਾ ਲੀਡਰ ਜਿਹਦਾ ਨਾਂ ਇਹ ਰਾਮਕੋਲਾ ਉੱਤਰ ਪ੍ਰਦੇਸ਼ ਦੀ ਹੈ, ਇਹਦਾ ਨਾਂ ਸੁਨੀਤਾ ਸਿੰਘ ਗੌਰ ਹੈ। ਇਹਨੇ ਪਿਛਲੇ ਦਿਨੀ ਇੱਕ ਫੇਸਬੁੱਕ ਦੇ ਉੱਤੇ ਪੋਸਟ ਪਾਈ ਜਿਹਨੂੰ ਉਹਨੇ ਬਾਅਦ ਚ ਟਵੀਟ ਵੀ ਕੀਤਾ। ਉਹਦੇ ਚੋਂ ਕਹਿੰਦੇ ਹੈ, there is only one solution for the Muslims. Hindu brothers should make a group of 10 and gang rape Muslims mothers and sisters oh my god openly on the streets, then hang her in the middle of the bazaar for others to see. If we need to protect India, then Hindu men must rape Muslim women. There is no other way. very shameful ਹੁਣ ਇਹ ਲੇਡੀ ਇਹ ਕਹਿ ਰਹੀ ਹੈ ਕਿ ਮੁਸਲਮਾਨਾਂ ਨਾਲ ਨਿਬੜਨ ਦਾ ਇੱਕੋ ਹੀ ਹੱਲ ਹੈ ਕਿ ਹਿੰਦੂ ਮਰਦ ਜਿਨ੍ਹਾਂ ਨੂੰ ਭਰਾ ਕਹਿ ਰਹੀ ਹੈ ਉਹ 10-10 ਦੇ ਗਰੁੱਪ ਬਣਾਉਣ ਔਰ ਮੁਸਲਮਾਨਾਂ ਦੀਆਂ ਮਾਵਾਂ ਬੱਚੀਆਂ ਦੇ ਨਾਲ ਉਹਨਾਂ ਨੂੰ ਡਰੈਗ ਕਰਕੇ ਘਰਾਂ ਚੋਂ ਸਟਰੀਟ ਸੜਕਾਂ ਦੇ ਉੱਤੇ ਉਹਨਾਂ ਦੇ ਨਾਲ ਜਬਰ ਜਨਾਹ ਕਰਨ ਔਰ ਫਿਰ ਉਹਨਾਂ ਨੂੰ ਜਿਹੜਾ ਬਾਜ਼ਾਰ ਦੇ ਵਿੱਚ ਲਟਕਾ ਦੇਣ ਮਾਰ ਕੇ, ਔਰ ਇਹੀ ਇਹਨਾਂ ਦਾ ਹੱਲ ਹੈ। ਹੁਣ ਇਸ ਸਾਰੇ ਨੂੰ ਤੁਸੀਂ ਕਿਸ ਤਰੀਕੇ ਫਿਰ ਹੋਇਆ ਜੀ ਉੱਤੇ ਐਕਸ਼ਨ ਲੈ ਲਿਆ, ਉਹਨੂੰ ਸਸਪੈਂਡ ਕਰਤਾ, ਉਹਨੂੰ ਫਲਾਣਾ, ਇਹ ਨਹੀਂ ਹੈ। ਸਾਧਵੀ ਪ੍ਰਗਿਆ ਨੇ ਗਾਂਧੀ ਨੂੰ ਕਿਹਾ ਕਿ ਜੀ ਮੇਰੇ ਲਈ ਤਾਂ ਨੱਥੂਰਾਮ ਗੋਡਸਾ ਜਿਹੜਾ ਹੈ ਉਹ ਸੰਤ ਹੈ, ਉਹ ਤਾਂ ਬਹੁਤ ਵੱਡਾ ਹੈ, ਔਰ ਇਹ ਗਾਂਧੀ ਜਿਹੜਾ ਹੈ ਉਹ ਕੀ ਹੈ, ਉਹਨੂੰ ਇਹ ਕਹਿੰਦੇ ਹੀ RSS ਵਾਲੇ ਗਾਂਧੀਵਾਦ ਨੇ, ਉਹਨੂੰ ਹੋਰ ਕੋਈ ਬਾਕੀਆਂ ਨੂੰ ਆਪਣੇ ਹਰ ਕੱਲੇ ਨੂੰ ਜਿਹੜਾ ਉਹ ਸਾਵਰਕਰ ਨੂੰ ਵੀਰ ਬਣਾਇਆ ਹੁੰਦਾ ਹੈ ਔਰ ਅਦਰਵਾਈਜ਼ ਦੂਸਰਾ ਬਣਾਇਆ ਹੁੰਦਾ। ਹੁਣ ਇਸ ਮਾਹੌਲ ਦੇ ਵਿੱਚ ਜਿੱਥੇ ਇੱਕ ਔਰਤ, ਜਦੋਂ ਅਸੀਂ ਈਵਨ ਸ਼ਾਇਸਤਗੀ ਦੀ ਗੱਲ ਕਰਦੇ ਹਾਂ ਜਾਂ ਔਰਤ ਦੀ ਜਦੋਂ ਗੱਲ ਹੁੰਦੀ ਹੈ ਤੇ ਜ਼ਾਹਰ ਹੈ ਹੁੰਦਾ ਹੈ ਕਿ ਜੀ ਉਹਦਾ ਦਿਲ ਕੋਮਲ ਹੁੰਦਾ ਹੈ, ਉਸ ਦੇ ਵਿੱਚ ਦਇਆ ਹੁੰਦੀ ਹੈ ਕਿਉਂਕਿ ਉਹ ਮਾਂ ਹੁੰਦੀ ਹੈ। ਹੁਣ ਮਾਂ ਦੇ ਵਿੱਚ ਦਇਆ, ਕੋਮਲਤਾ, ਦੂਸਰੇ ਦੀ ਪੀੜ ਨੂੰ ਜਿਹੜਾ ਉਹ ਸਮਝ ਸਕਣਾ, ਉਹਨਾਂ ਦੇ ਲਈ ਅਥਰੂ ਵਗਾ ਸਕਣਾ। ਬੰਦੇ ਦੇ ਤਾਂ ਅਥਰੂ ਨਹੀਂ ਨਿਕਲਦੇ, ਹੁਣ ਅਥਰੂ ਵੀ ਦਇਆ ਔਰ ਪਿਆਰ ਔਰ ਤੁਹਾਡੀ ਕੋਮਲਤਾ ਦਾ ਸੂਚਕ ਹੁੰਦੇ ਨੇ, ਜੇ ਵੈਸੇ ਮਗਰਮੱਛ ਦੇ ਨਾ ਹੋਣ, ਕਈ ਵਾਰੀ ਫਰਾਡ ਵੀ ਹੁੰਦਾ। ਲੇਕਿਨ ਇਹ ਕੁਦਰਤ ਨੇ ਔਰਤ ਨੂੰ ਇਹਨਾਂ ਗੁਣਾਂ ਦੇ ਨਾਲ, ਜਿਹਦੇ ਚ ਕਿ ਜਿਹੜੀ ਹੈ ਉਹ ਇਹ ਦਇਆ ਔਰ ਪਿਆਰ ਔਰ ਹਮਦਰਦੀ, ਇਹ ਉਹਦੇ ਚ। ਹੁਣ ਜੇ ਇੱਕ ਔਰਤ ਐਕਟਿਵਿਸਟ ਫੈਲੋ ਔਰਤਾਂ ਦੇ ਲਈ, ਉਹ ਭਾਵੇਂ ਮੁਸਲਮਾਨ, ਸਿੱਖ, ਹਿੰਦੂ ਕੋਈ ਵੀ ਹੋਣ, ਜੇ ਉਹਦਾ, ਔਰ ਇਹ ਕੋਈ ਉਹਦਾ ਇਕੱਲੇ ਦਾ ਵਿਊ ਨਹੀਂ ਹੈ ਕਿਉਂਕਿ ਜਿਸ RSS ਦੀ ਟ੍ਰੇਨਿੰਗ ਚੋਂ, ਜਿਹੜੀ ਇਹਨਾਂ ਦੇ ਸ਼ਾਖਾ ਕਲਚਰ ਚੋਂ, ਜਿਹੜੇ ਇਹਨਾਂ ਦੀ ਨਫ਼ਰਤ ਦੀ ਭੱਠੀ ਚੋਂ ਇਹ ਰੜ ਕੇ ਆ ਰਹੇ ਨੇ, ਉਹ ਜੈਨੂਇਨਲੀ ਬਿਲੀਵ ਕਰਦੇ ਨੇ। ਉਹਨਾਂ ਦਾ ਇਹ ਜੈਨੂਇਨ ਬਿਲੀਵ ਹੈ ਕਿ ਵੀ ਆਹ ਅਸੀਂ ਕਰਨੇ, ਇਹ ਜੋ ਉਹਨੇ ਕਿਹਾ ਇਹ ਅਲਟੀਮੇਟਲੀ ਹੋਣਾ ਹੈ, ਕੱਲਾ ਮੁਸਲਮਾਨਾਂ ਨਾਲ ਨਹੀਂ। ਈਵਨ ਅੱਜ ਇੰਨੀਆਂ ਕੁ ਖਬਰਾਂ ਸੀ ਕਿ ਮੈਂ ਵਕਤ ਕਰਕੇ ਨਹੀਂ ਕੱਢ ਸਕਿਆ ਕਿ ਈਵਨ ਝਾਰਖੰਡ ਦੇ ਵਿੱਚ ਇੱਕ ਈਸਾਈ ਫੈਮਿਲੀ ਜਿਨ੍ਹਾਂ ਦੇ 10-12 ਜਿਹੜੇ ਪਰਿਵਾਰ ਨੇ ਉਹ ਦੌੜਨ ਤੇ ਮਜਬੂਰ ਨੇ, ਉਹਨਾਂ ਨੂੰ ਮਾਰਿਆ, ਕੁੱਟਿਆ, ਉਹਨੂੰ ਕਿਹਾ ਛੱਡੋ ਆਪਣੇ ਜੀਸਸ ਨੂੰ ਔਰ ਕਹੋ ਜੈ ਸ਼੍ਰੀ। ਹੁਣ ਜੈ ਸ਼੍ਰੀ ਰਾਮ ਵਾਲੀ ਗੱਲ ਤਾਂ ਬੰਗਾਲ, ਜਿੱਥੇ ਮਮਤਾ ਬੈਨਰਜੀ ਇੱਕ ਸਟਰੋਂਗ ਲੀਡਰ ਹੈ ਔਰ ਕੋਈ 18 ਸੀਟਾਂ ਮਿਲੀਆਂ ਇਹਨਾਂ ਨੂੰ, ਕੋਈ ਉਹਨਾਂ ਨੇ ਸਰਕਾਰ ਨਹੀਂ ਉੱਥੇ ਬਣਾਈ ਹੋਈ, ਪਰ ਉੱਥੇ ਜਿਹੜਾ ਉਹਨਾਂ ਨੇ ਇੱਕ ਤ੍ਰਿਣਮੂਲ ਦਾ ਇੱਕ ਲੀਡਰ ਵੀ ਮਾਰ ਦਿੱਤਾ ਹੈ ਔਰ ਜਿਹਨੂੰ ਫੜਦੇ ਨੇ ਉਹਨੂੰ ਕਹਿ ਜੈ ਸ਼੍ਰੀ ਰਾਮ। ਸੋ ਮਤਲਬ ਉਹਨਾਂ ਨੇ ਰਾਮ ਜਿਹੜੀ ਕਿ ਰਿਲੀਜੀਅਸ ਫਿਗਰ, ਔਰ ਕੋਈ ਸ਼ੱਕ ਨਹੀਂ ਹੈ ਕਰੋੜਾਂ ਲੋਕਾਂ ਜਿਹੜੇ ਰਾਮਾਇਣ ਪੜ੍ਹਦੇ ਨੇ, ਰਾਮ ਜੀ ਨੂੰ ਉਹ ਰੱਬ ਦੇ ਤੌਰ ਤੇ ਦੇਖਦੇ ਨੇ, ਉਹਨਾਂ ਨੂੰ ਮੁਬਾਰਕ ਹੈ। ਪਰ ਇਹਨਾਂ ਨੇ ਤਾਂ ਉਸ ਘਟੀਆ ਸਿਆਸਤ ਚ ਲਿਆ ਕੇ ਰਾਮ ਨੂੰ ਘੜੀਸ ਕੇ ਪੋਲੀਟੀਕਲ ਜਿਹੜੀ ਹੈ ਉਹਦੀ ਹਿਊਮਿਲੇਸ਼ਨ ਵਾਲਾ ਮਾਹੌਲ ਬਣਾਇਆ ਹੋਇਆ ਹੈ। ਔਰ ਇਸ ਸਾਰੇ ਚੋਂ ਈਵਨ ਮੈਂ ਇਹ ਸਾਰਾ ਆਰਟੀਕਲ ਤਾਂ ਨਹੀਂ ਦੇਖ ਸਕਾਂਗਾ, ਪਰ ਮੈਂ ਤੁਰੇ ਆਂਦੇ ਹੀ ਮੈਨੂੰ ਨਜ਼ਰ ਆਇਆ ਕਿ ਵੀ ਰਾਣਾ ਅਯੂਬ, ਕੱਲ ਹੀ ਉਹਨਾਂ ਦਾ ਜ਼ਿਕਰ, ਇੱਕ ਅਸੀਂ ਕੱਲ ਰਾਤ ਡਿਨਰ ਤੇ ਸੀ ਤੇ ਉਹਦਾ ਜ਼ਿਕਰ ਹੋ ਰਿਹਾ ਸੀ ਗੁਜਰਾਤ ਫਾਈਲਸ ਦਾ, ਤੇ ਮੈਂ ਤਾਰੀਫ ਕੀਤੀ ਕਿ ਬੜੀ ਬਹਾਦਰ ਔਰਤ ਜਿਹਨੇ ਭਾਵੇਂ ਤਹਿਲਕਾ ਵਾਲਿਆਂ ਨੇ ਉਹਨੂੰ ਉਹ ਟਾਸਕ ਦਿੱਤੀ ਸੀ, ਉਹਨੇ ਕਿਵੇਂ ਜਿਹੜਾ ਉਹ ਸਟਿੰਗ ਆਪਰੇਸ਼ਨ ਕਰਕੇ ਅਮਿਤ ਸ਼ਾਹ, ਮੋਦੀ ਔਰ ਉਹ ਜਿਹੜਾ ਹੁਣ DGP ਵਣਜਾਰਾ ਜਿਹੜੇ ਸਾਰੇ ਬਾਹਰ ਆਏ ਨੇ, ਉਹਨਾਂ ਸਾਰਿਆਂ ਨੂੰ ਉਹਨੇ ਐਕਸਪੋਜ਼ ਕੀਤਾ। ਪਰ ਅਲਟੀਮੇਟਲੀ ਈਵਨ ਤਹਿਲਕਾ ਵਾਲਿਆਂ ਨੇ ਵੀ ਉਹਨੂੰ ਜਿਹੜੀ ਉਹਦੀ ਫਾਈਂਡਿੰਗ ਸੀ ਉਹਨੂੰ ਛਾਪਣ ਤੋਂ ਇਨਕਾਰ ਕਰਤਾ। ਔਰ ਐਂ ਜਦੋਂ ਉਹ ਮੋਦੀ ਦੇ ਨੇੜੇ ਪਹੁੰਚ ਗਏ ਸੀ, ਚੀਫ ਮਿਨਿਸਟਰ ਸੀ, ਇਹ ਇੱਕ ਅੱਧੀ ਵਾਰੀ ਮਿਲੀ ਤਾਂ ਉਹਨੂੰ ਕਿਹਾ ਜੀ ਆਪਣਾ ਆਪਰੇਸ਼ਨ ਬੰਦ ਕਰ, ਵਾਪਸ ਆ ਜਾ, ਹੁਣ ਤੇਰੀ ਲੋੜ ਨਹੀਂ, ਇਨਫ ਇਜ਼ ਇਨਫ, ਸਾਨੂੰ ਹੋਰ ਵੀ ਬਹੁਤ ਪਾਸੇ
ਧਿਆਨ ਦੇਣਾ ਪੈ ਰਿਹਾ। ਜੀ ਸੋ ਜ਼ਾਹਰ ਹੈ ਉਹਨੇ ਗੁਜਰਾਤ ਫਾਈਲਸ ਦੇ ਨਾਂ ਥੱਲੇ ਖੁਦ ਹੀ ਛਾਪੀ, ਜਿਹੜੀ ਕਿ ਇਸ ਵੇਲੇ ਬੜੀ ਇੱਕ ਅੱਛਾ ਦਸਤਾਵੇਜ਼ ਹੈ। ਸੋ ਉਹਨਾਂ ਦਾ ਇੱਕ ਆਰਟੀਕਲ ਮੈਂ ਦੇਖਿਆ ਕਿ ਮੁਸਲਿਮਸ ਇਨ ਇੰਡੀਆ ਸੇਜ਼ ਅਬਾਊਟ ਮੋਦੀ ਸੈਕੰਡ ਟਰਮ। ਸੋ ਹੋ ਸਕਦਾ ਵਟ ਸ਼ਬਦ ਪਹਿਲਾਂ ਹੋਏ ਕਿ ਵੀ ਉਹ ਕੀ ਕਹਿੰਦੇ ਨੇ। ਉਹਦੇ 'ਚ ਉਹਨੇ ਇਹ ਲਿਖਿਆ, on June 22nd a viral video did the rounds on social media in India. A young Muslim man tied up, bleeding profusely all over his body, hands folded, was being lynched by a mob that forced him to chant Jai Shri Ram and Jai Hanuman. The man, later identified as 24 years old Tabriz Ansari, was beaten for hours until he died at the hands of Hindu mob in eastern state of Jharkhand. The death of Ansari, who married less than 2 months ago and is seen crying and begging for mercy in the video, has sparked protests in cities across India. His family says they were threatened by the police with a similar fate when they begged to get him treated while he was in custody. According to report in the Wire, police have arrested at least 11 people. ਹੁਣ ਇਹ ਜਿਹੜਾ ਤਬਰੀਜ਼ ਦੇ ਨਾਲ ਹੋਇਆ, ਜੀ ਇਹ ਨਹੀਂ ਕਿ ਭੀੜ ਨੇ ਉਹਨੂੰ ਦਰਖਤ ਨਾਲ ਬੰਨ੍ਹ ਕੇ ਔਰ ਇਹ ਸਾਰਾ ਮਾਰ ਕੁਟਾਈ, ਕਿੰਨੇ ਦਿਨ ਉਹ ਥਾਣੇ ਦੇ ਵਿੱਚ ਰੁਲਦਾ ਰਿਹਾ, ਉਹਦਾ ਕੋਈ ਇਲਾਜ ਤਾਂ ਕੀ ਕਰਵਾਉਣਾ ਸੀ। ਉਹ ਉਹਨਾਂ ਦੇ ਟੱਬਰ ਨੂੰ ਵੀ ਜਿਹੜਾ ਥ੍ਰੈਟਨ ਕਰਦੇ ਰਹੇ। Ansari became the first victim of hate crime in the second term of Modi. He is survived by a young wife, 2 ਮਹੀਨੇ ਪਹਿਲਾਂ ਵਿਆਹ ਹੋਇਆ ਉਹਦਾ, ਜੀ who wants to know who in the country she can now turn to for justice. My husband was my only support. Who will I live for now? I want justice, she told TV channel NDTV. ਉਹਨੇ ਕਿਹਾ ਮੈਂ ਹੁਣ ਕਿਹਦੇ ਲਈ ਜੀਣਾ, ਜੀ ਕਿਹਨੂੰ ਮੈਂ ਕਹਾਂ ਕਿ ਵੀ ਮੈਨੂੰ ਇਨਸਾਫ ਮਿਲੇ। Just 2 days after the attack on Ansari, a 26-year-old Muslim teacher who taught in a religious seminary was thrown out of train in the eastern state of West Bengal. Hafiz Muhammad Haldar was travelling when a mob chanted Jai Shri Ram and pushed him out of the train. Hafiz managed to escape death with minor injuries. ਔਰ ਈਵਨ ਇਸ ਖਬਰ ਦੇ ਨਾਲ 2 ਦਿਨ ਪਹਿਲਾਂ ਖਬਰ ਸੀ ਕਿ 100 ਦੇ ਕਰੀਬ ਬੱਚੇ ਜਿਹੜੇ ਕਿ ਅੱਡ-ਅੱਡ ਮਦਰਸਿਆਂ ਚੋਂ ਵੈਕੇਸ਼ਨ ਦੇ ਲਈ ਕਿਤੇ ਜਾ ਰਹੇ ਸੀ, ਕਿਤੇ ਉਹਨਾਂ ਦਾ ਇਕੱਠ ਸੀ, ਜੀ ਉਹਨਾਂ ਨੂੰ ਜਿਹੜਾ ਉਹ ਬਰੇਲੀ ਸਟੇਸ਼ਨ ਦੇ ਉੱਤੇ ਰੋਕ ਕੇ ਉਹਨਾਂ ਨੇ ਕਿਹਾ ਜੀ ਸਾਨੂੰ ਰਿਪੋਰਟ ਮਿਲੀ ਹੈ ਕਿ ਇਹ ਬੱਚੇ 10-12 ਸਾਲ ਦੀ ਉਮਰ ਦੇ ਕਿਤੇ ਅਗਵਾ ਹੋ ਕੇ ਜਾ ਰਹੇ ਨੇ। ਉਹਨਾਂ ਸਾਰਿਆਂ ਨੂੰ ਟ੍ਰੇਨ ਤੋਂ ਲਾ ਲਿਆ, ਉਹਨਾਂ ਨੂੰ ਕਿੰਨਾ ਹਰਾ, ਫਿਰ ਉਹਨਾਂ ਨੇ ਕਿਹਾ ਜੀ ਨਹੀਂ ਇਹ ਵਾਕਈ ਮਦਰਸਿਆਂ ਦੇ ਬੱਚੇ ਨੇ ਔਰ ਜਾ ਰਹੇ ਨੇ। ਸੋ ਮਤਲਬ ਇਹ ਹੁਣ ਕਾਮਨ ਜਿਹੀ ਗੱਲ ਹੋ ਗਈ, ਕਿਉਂਕਿ ਉਹਨਾਂ ਦੇ ਸਿਰਾਂ ਤੇ ਇਸਲਾਮਿਕ ਟੋਪੀਆਂ ਸੀ ਔਰ ਵਿਚਾਰੇ ਬੱਚੇ ਜਿਹੜੇ ਨੇ ਉਹ ਕਿਸ ਡਰ ਭੈ 'ਚ ਉਹਨਾਂ ਨੂੰ ਜਿਹੜਾ ਉਹਨਾਂ ਨੇ ਸੈਂਕੜਿਆਂ ਬੱਚਿਆਂ ਨੂੰ ਹਰਾਸ ਕੀਤਾ ਹੋਏਗਾ। ਸੋ ਇਹ ਹੁਣ ਰੋਜ਼ਮਰਾ ਦੀ ਗੱਲ ਹੋ ਗਈ। In the same week on June 27, a Muslim cab driver, 25-year-old Faisal Usman Khan, was beaten up by a group of men during the night, barely minutes away from the Mumbai, India's celebrated cosmopolitan city. When Faisal begged for mercy, the men asked him to chant Jai Shri Ram, now a rallying cry for Hindu nationalists in the country. So फिर इन्होंने राणा अयूब ने किया, US कमीशन ऑन इंटरनेशनल ह्यूमन राइट्स ਦੀ ਉਹਨਾਂ ਨੇ ਰਿਪੋਰਟ ਨੂੰ ਕੋਟ ਕੀਤਾ ਹੈ ਕਿ ਵੀ ਉਹਨਾਂ ਦੇ ਚੇਅਰਮੈਨ ਟੋਨੀ ਪਾਰਕਸ ਕਾਲਡ ਫॉर ਇੰਡੀਅਨ ਗਵਰਨਮੈਂਟ ਟੂ ਟੇਕ ਐਕਸ਼ਨ ਟੂ ਪ੍ਰੀਵੈਂਟ ਫਰਦਰ ਵਾਇਲੈਂਸ। ਔਰ ਫਿਰ ਉਹਨਾਂ ਨੇ ਕਿਹਾ ਜੀ ਜਦੋਂ ਦਾ ਮੋਦੀ ਰੀ-ਇਲੈਕਟ ਹੋਇਆ ਉਹਨੇ ਸਪੀਚ ਤਾਂ ਕੰਸੀਲੇਟਰੀ ਦਿੱਤੀ, but in 5 years of Modi's first term in power, hate crime against Muslims soured. Data shows that some 90% of religious hate crimes in the last decade have occurred since Modi came into power. ਇਹ ਬਿਲਕੁਲ ਠੀਕ ਫਿਗਰਸ ਨੇ। ਫਿਰ ਉਹਨਾਂ ਨੇ ਈਵਨ ਮੋਦੀ ਨੇ ਆਪਣਾ ਡਿਊ ਟੂ ਵੋਟ ਬੈਂਕ ਪੋਲਿਟਿਕਸ ਇੰਡੀਅਨ ਮਾਈਨੋਰਿਟੀਜ਼ ਵਰ ਕ੍ਰਸ਼ਡ ਜਿਹੜਾ ਉਹਨੇ ਇਹ ਸਾਰੇ ਨੂੰ ਇਸ ਹਵਾਲੇ ਨਾਲ ਕਿਹਾ ਕਿ ਵੀ ਐਕਸੈਪਟੈਂਸ ਸਪੀਚ ਜਿਹੜੀ ਇੰਡੀਅਨ ਪਾਰਲੀਮੈਂਟ 'ਚ ਮੋਦੀ ਨੇ ਦਿੱਤੀ ਉਹਦੇ 'ਚ ਵੀ ਉਹਨੇ ਮਾਈਨੋਰਿਟੀ ਦੇ ਇੰਟਰਸਟ ਦੀ ਗੱਲ ਤਾਂ ਕੀਤੀ, ਪਰ ਉਹਨੇ ਕਿਹਾ ਜੀ ਕਿ ਅਸੀਂ ਵੋਟ ਬੈਂਕ ਵੀ ਹੈ ਔਰ ਅਸੀਂ ਇਹ ਵੀ ਦੇਖਣਾ ਹੈ ਵੀ ਸਾਡੇ ਨੇਸ਼ਨ ਦੇ ਕੀ ਹਿੱਤ 'ਚ ਹੈ। ਔਰ ਇਹ ਜਿਹੜਾ 2019 'ਚ ਜਿਹੜਾ ਆਈ ਐਕਸਪੈਕਟ ਯੂ ਟੂ ਪੰਚ ਏ ਹੋਲ ਇਨ ਦੈਟ ਡਿਸੈਪਸ਼ਨ, ਵੀ ਹੈਵ ਟੂ ਅਰਨ ਦੇਅਰ ਟਰਸਟ ਕਿ ਜੀ ਸਾਨੂੰ ਇਹ ਇਹਨਾਂ ਨੇ ਇੱਕ ਐਸੀ ਸਟ੍ਰੈਟਜੀ ਬਣਾਈ ਹੋਈ ਹੈ, ਉੱਪਰ ਬੈਠਾ ਕੁਝ ਹੋਰ ਕਹਿ ਰਿਹਾ ਹੈ, ਵਿਚਕਾਰਲਾ ਕੁਝ ਹੋਰ ਕਹਿ ਰਿਹਾ ਹੈ, ਗ੍ਰਾਸ ਤੇ ਕੁਝ ਹੋਰ ਹੋ ਰਿਹਾ, ਜੋ ਵਾਪਰ ਰਿਹਾ ਉਹ ਡਿਫਰੈਂਟ ਹੈ। ਔਰ ਉਹਨਾਂ ਨੂੰ ਇਹ ਹੈ ਵੀ ਇੱਕ ਦੂਜੇ ਨੂੰ ਜਿਹੜਾ ਤੁਸੀਂ ਕੰਡੈਮ ਨਹੀਂ ਕਰਨਾ, ਤੁਸੀਂ ਆਪਣਾ ਉਹਨਾਂ ਨਾਲ ਬਹੁਤ ਮਾੜਾ ਹੋਇਆ
ਪਰ ਥਲੜਿਆਂ ਨੂੰ ਇਹ ਹੈ ਕਿ ਵੀ ਕਰ ਦਿਓ ਸਫਾਈ। ਔਰ ਫਿਰ ਉਹਨਾਂ ਨੇ ਇੰਡੀਅਨ ਲਿਬਰਲਸ ਦੇ ਹਵਾਲੇ ਨਾਲ ਗੱਲ ਕੀਤੀ ਹੈ ਕਿ ਮੋਦੀ ਦੀ ਡਿਸੈਪਟਿਵ ਪੋਲਿਟਿਕਸ ਤੋਂ ਉਹ ਵਾਕਿਫ ਨੇ, ਔਰ ਮੋਦੀ ਨੇ ਜਿਹੜਾ ਈਵਨ ਅੰਸਾਰੀ ਦੀ ਕਿਲਿੰਗ ਤੋਂ ਬਾਅਦ ਕਿਹਾ ਹੀ ਵਾਸ ਪੇਨ ਟੂ ਹੀਅਰ ਅਬਾਊਟ ਇਟ ਐਂਡ ਕਾਲਡ ਫॉर ਦ ਸਟਿਕੈਸਟ ਪੋਸੀਬਲ ਪਨਿਸ਼ਮੈਂਟ। ਜਿਹੜਾ ਤਬਰੇਜ਼ ਅੰਸਾਰੀ ਦਾ, ਮੋਦੀ ਨੇ ਕਿਹਾ ਮੈਨੂੰ ਬਹੁਤ ਦੁੱਖ ਹੋਇਆ। ਫਿਰ ਐਜ਼ India suffers this downward slide of its pluralistic values, a brave Netflix series called Leela hit Indian audiences in the second week of June. The series, adapted from writer Prayag Akbar's novel by the same name, is set in a dystopian world where Hindu nationalism takes over the Indian democracy, where Hindu women are sent to secret internment camps to purify themselves of impure Muslim alliances. In the show, the Aryavart kingdom Hindu supremacists demolish the Taj Mahal to rid India of its Muslim presence। और ये बेशक जिवें ऑरविलियन 84 ਦਾ ਹਵਾਲਾ ਹੁੰਦਾ ਹੈ ਕਿ ਵੀ ਕੀ ਹੋਏਗਾ 84 ਚ, ਇਹ ਉਸ ਸੀਰੀਜ਼ ਦਾ ਉਹਨੇ ਹਵਾਲਾ ਦਿੱਤਾ ਹੈ ਕਿ ਵੀ ਇਹ ਹੋਏਗਾ, ਤਾਜ ਮਹਿਲ ਵੀ ਟੱਟ ਜਾਏਗਾ, ਹਿੰਦੂ ਔਰਤਾਂ ਜਿਹੜੀਆਂ ਨੇ ਜਿਨ੍ਹਾਂ ਦਾ ਕੋਈ ਮਾੜਾ ਮੋਟਾ ਵੀ ਉਹਨਾਂ ਨੂੰ ਹੋਏਗਾ ਜੀ ਲਾਗੋਂ ਨੂੰ ਜਾਓ ਆਪਣੇ ਆਪ ਨੂੰ ਪਿਉਰੀਫਾਈ ਕਰੋ। ਔਰ ਐਂਡ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇਸ ਵੇਲੇ ਇੰਡੀਆ ਐਂਡ ਇਨ ਮੋਦੀਜ਼ ਇੰਡੀਆ ਵੇਅਰ ਚੈਂਟਿੰਗ ਜੈ ਸ਼੍ਰੀ ਰਾਮ ਔਨ ਦਾ ਸਟਰੀਟਸ ਟੂ ਇਨਵੋਕ ਹੇਟ ਕ੍ਰਾਈਮਸ ਅਗੇਂਸਟ ਮਾਈਨੋਰਿਟੀ, it is hard not to see how that dystopian vision could become reality। ਉਹਨੇ ਕਿਹਾ ਵੀ ਜੋ ਅੱਜ ਮੋਦੀ ਨੇ ਬਣਾ ਦਿੱਤਾ ਹੈ ਭਾਰਤ ਨੂੰ, ਔਰ ਜਿਸ ਕਿਸਮ ਦਾ ਮੋਦੀ ਦੇ ਰਾਜ ਥੱਲੇ ਹੋ ਰਿਹਾ ਹੈ, ਜੋ ਉਸ ਦੇ ਵਿੱਚ ਡਿਸਟੋਪੀਅਨ ਜਿਹੜਾ ਇੱਕ ਡ੍ਰੀਮ ਜਿਹਨੂੰ ਹੁੰਦਾ ਤੁਸੀਂ ਇਮੇਜਿਨ ਕਰਦੇ ਹੋ, ਉਹਨੂੰ ਫਿਕਸ਼ਨ ਅਸੀਂ ਕਹਿੰਦੇ ਹਾਂ ਜਾਂ ਇੱਕ ਮਿਥਿਆ ਲੱਗਦਾ ਹੈ, ਪਰ ਤੁਹਾਨੂੰ ਜੋ ਸਾਹਮਣੇ ਵਾਪਰ ਰਿਹਾ ਤੁਹਾਨੂੰ ਲੱਗ ਰਿਹਾ ਹੈ ਕਿ ਇੱਕ ਇੱਕ ਚੀਜ਼ ਫਿਟ ਇਨ ਹੋ ਰਹੀ ਹੈ ਔਰ ਇਹ ਹੋਣ ਜਾ ਰਿਹਾ ਹੈ। ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਇੱਕ ਜਿਹੜੀ ਜਿਵੇਂ ਵੈਸਟ ਬੰਗਾਲ ਦੀ ਇੱਕ ਤ੍ਰਿਣਮੂਲ ਕਾਂਗਰਸ ਦੀ MP ਦੀ ਸਪੀਚ ਉਹਨੇ ਪਾਰਲੀਮੈਂਟ 'ਚ ਥੈਂਕਸ ਮੋਸ਼ਨ ਤੇ ਦਿੱਤੀ, ਉਹਨੇ ਕਿਹਾ ਹੀ ਵਾਰ-ਵਾਰ, ਉਹਨੇ ਕਿਹਾ ਤੁਹਾਡਾ ਫਾਸ਼ਿਜ਼ਮ ਹੈ, ਤੁਸੀਂ ਫਾਸ਼ਿਸਟ ਹੋ ਔਰ ਤੁਸੀਂ ਜੋ ਕਰ ਰਹੇ ਹੋ ਤਬਾਹੀ ਦੇ ਕੰਢੇ ਤੇ ਲਿਜਾ ਕੇ ਖੜਾ ਕਰ ਰਹੇ ਹੋ ਔਰ ਅਸੀਂ ਚੁੱਪ ਨਹੀਂ ਬੈਠ ਸਕਦੇ। ਔਰ ਉਹ ਕਾਫੀ ਸ਼ੇਅਰ ਹੋ ਰਹੀ ਹੈ ਉਹ ਸਪੀਚ, ਲੇਕਿਨ ਇਹ ਆਵਾਜ਼ਾਂ ਹੁਣ ਕੱਲੀਆਂ ਆਵਾਜ਼ਾਂ ਨਜ਼ਰ ਆ ਰਹੀਆਂ ਨੇ। ਮੈਨੂੰ ਲੱਗਦਾ ਵੀ ਜਿਸ ਅੰਦਾਜ਼ ਦੇ ਵਿੱਚ ਇਹ ਹੁਣ ਟੇਕ ਓਵਰ ਕਰਨ ਜਾ ਰਹੇ ਨੇ, ਕਰਨਾਟਕਾ ਪਹਿਲਾ ਟਾਰਗੇਟ ਹੋਏਗਾ। ਆਲਰੇਡੀ ਕਾਂਗਰਸ ਦੇ 2 MLAs ਨੇ ਰਿਜ਼ਾਈਨ ਕੀਤਾ ਕਿਉਂਕਿ ਕਰਨਾਟਕਾ 'ਚ ਜਿਹੜਾ ਇਹਨਾਂ ਦੀ ਹਕੂਮਤ ਚੰਦਰ ਬਾਬੂ ਉਹਦਾ ਦੇਵਗੌੜਾ ਦਾ ਲੜਕਾ ਹੈ, ਜਿਹੜੀ ਉਹਦੀ ਪਾਰਟੀ ਔਰ ਕਾਂਗਰਸ ਦੀ ਹੈ, ਉਹ ਵੀ ਇਹਨਾਂ ਨੇ ਕਰਨਾਟਕਾ 'ਚ ਵੀ ਇਹਨਾਂ ਨੇ ਹੇਰ-ਫੇਰ ਕਰਨਾ। ਤੇ ਫਿਰ ਵੈਸਟ ਬੰਗਾਲ ਜਿੱਥੇ ਹੁਣ ਇਹਨਾਂ ਦਾ ਪੂਰਾ ਫੋਕਸ ਹੈ ਵਾਇਲੈਂਸ ਕਰਕੇ, ਔਰ ਵਾਂਸ ਇਹ ਜਿਹੜੇ ਮਾੜੇ ਮੋਟੀਆਂ ਥਾਵਾਂ ਨੇ ਤਮਿਲਨਾਡੂ 'ਚ ਅਜੇ ਨਹੀਂ ਪੈਨੀਟ੍ਰੇਟ ਕਰ ਸਕਦੇ। ਪੰਜਾਬ 'ਚ ਉਹਨਾਂ ਨੇ ਆਪਣਾ ਸ਼ੋ ਬॉय ਅਮਰਿੰਦਰ ਉਸ ਤੋਂ ਆਪਣਾ ਮਨ ਚਾਹਿਆ ਕੰਮ ਲੈ ਲੈਂਦੇ ਨੇ, ਸੋ ਇਹਨਾਂ ਨੂੰ ਬਹੁਤਾ ਵਰੀ ਨਹੀਂ ਕਰਦਾ। ਇੰਡੀਵਿਜੂਅਲ ਸਿੱਖ ਕਿਤੇ ਨਾ ਕਿਤੇ ਜਿਹੜੇ ਖਲੋ ਜਾਂਦੇ ਨੇ, ਜਿਵੇਂ ਵਰਲਡ ਕੱਪ ਇੰਗਲੈਂਡ ਦੇ ਵਿੱਚ ਸਿੱਖਸ ਫਾਰ ਜਸਟਿਸ ਦੇ ਵੀਰ ਪਰਮਜੀਤ ਸਿੰਘ ਪੰਮਾ ਔਰ ਉਹਨਾਂ ਦੇ ਜਿਹੜਾ ਆਪਣਾ ਹੀ ਜਿਹੜੇ 4 ਸਾਥੀ ਉਹਨਾਂ ਨੇ ਖਾਲਿਸਤਾਨ ਜ਼ਿੰਦਾਬਾਦ ਔਰ ਰੈਫਰੈਂਡਮ 2020 ਦਾ ਔਰ ਇੱਕਦਮ ਸ਼ਿਕਾਇਤ ਕਰਕੇ ਉਹਨਾਂ ਨੇ ਜੀ ਇਹ ਪ੍ਰਾਈਵੇਟ ਪ੍ਰਾਪਰਟੀ ਹੈ ਬਾਹਰ ਚਲੋ, ਪਰ ਅਲਟੀਮੇਟਲੀ ਉਹਨਾਂ ਨੇ ਇਸ਼ੂ ਤਾਂ ਬਣਾ ਦਿੱਤਾ, ਖਬਰ ਵੀ ਬਣ ਗਈ। ਔਰ ਇਹ ਪਹਿਲੀ ਵਾਰ ਇਹਨਾਂ ਨੇ ਕ੍ਰਿਕਟ ਵਾਲਿਆਂ ਨੂੰ ਭਗਵੇ ਵੀ ਕੱਪੜੇ ਪਵਾਤੇ, ਭਗਵੀਆਂ ਜਰਸੀਆਂ ਹਿੰਦੂਤਵਾਦੀਆਂ, ਵੈਸੇ ਭਗਵਿਆਂ ਨੂੰ ਜੁੱਤੀਆਂ ਪਈਆਂ ਇੰਗਲੈਂਡ ਤੋਂ ਹਾਰੇ ਨੇ। ਲੇਕਿਨ ਕੁੱਲ ਮਿਲਾ ਕੇ ਅਸੀਂ ਦੇਖ ਸਕਦੇ ਹਾਂ ਕਿ ਇਹ ਜਿਹੜਾ ਇਹਨਾਂ ਦਾ ਹਿੰਦੂਤਵਾ ਦਾ ਜਿਹੜਾ ਸਾਰਾ ਫਾਸ਼ੀਵਾਦ ਹੈ ਇਹ ਕਿਵੇਂ ਕੁੱਲ ਦੁਨੀਆ ਦੇ ਵਿੱਚ ਸਿਰ ਚੁੱਕ ਰਿਹਾ। ਔਰ ਮੈਨੂੰ ਲੱਗਦਾ ਹੈ ਕਿ ਜਿਵੇਂ ਜਿਹੜਾ ਖਤਰਨਾਕ ਜਿਹੜਾ ਖੜਪਾ ਹੁੰਦਾ ਹੈ, ਜਦੋਂ ਤੱਕ ਤੁਸੀਂ ਉਹਦੀ ਸਿਰੀ ਨਾ ਫਿਓ ਉਹਨੂੰ ਜਾਣਾ ਨਹੀਂ ਮਰਨਾ ਨਹੀਂ ਹੁੰਦਾ। ਔਰ ਇਹ ਜਿਹੜਾ ਖਤਰਨਾਕ ਹਿੰਦੂਤਵਾ ਦਾ ਇਹ ਖੜਪਾ ਹੈ, ਇਸ ਦੀ ਸਿਰੀ ਸਿੱਖਾਂ ਨੇ ਹੀ ਫਹਿਣੀ ਹੈ। ਔਰ ਸਾਡੇ ਲਈ ਟਰਾਈਂਗ ਟਾਈਮ ਤਾਂ ਹੋਣਗੇ, ਲੇਕਿਨ ਇਹਦੀ ਸਿਰੀ ਫੇ ਬਿਨਾਂ ਇਹ ਜ਼ਹਿਰ ਜਿਹੜਾ ਹੈ ਸਾਰੇ ਹੀ ਫਿਰ ਇਕੱਲੇ ਸਬ ਕੰਟੀਨੈਂਟ 'ਚ ਹੀ ਨਹੀਂ, ਸਾਰੇ ਪਾਸੇ ਸਾਰੀ ਇਨਸਾਨੀਅਤ ਦੇ ਲਈ ਇਹ ਇੱਕ ਬਹੁਤ ਵੱਡੇ ਨਾਜ਼ੀਆਂ ਔਰ ਫਾਸ਼ੀਵਾਦੀਆਂ ਵਾਂਗ
ਮਸੌਲਨੀ ਵਾਂਗ ਇਹ ਦੁੱਖ ਦਾ ਬਾਇਸ ਬਿਲਕੁਲ ਡਾਕਟਰ ਸਾਹਿਬ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈਰਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਤੁਸੀਂ ਨੈਸਰਾ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।